ਸਿੱਧੀ ਤਰ੍ਹਾਂ ਗੱਲ ਕਰ ਜਮੀਲਾ, ਹੋਇਆ ਕੀ ਏ? ਐਵੇਂ ਰੌਲਾ ਪਾਈ ਜਾਨੀ ਏ। ਹੁਣੇ ਹੀ ਗਵਾਂਢਣਾ ਕੰਸੋਆਂ ਲੈਣ ਅੱਪੜ ਜਾਣਗੀਆਂ। ਬਾਜੀ, ਐਸ ਸੂਰਾਂ ਜੋਗੀ ਨੇ ਮੇਰਾ ਨੱਕ ਵਢਾ ਦਿੱਤਾ ਈ। ਵੇਖ, ਇਹ ਵੇਖ ਜ਼ਰਾ। ਉਹਨੇ ਛੀਮੋ ਦੇ ਢਿੱਡ ਤੇ ਰੱਖ ਕੇ ਲੱਤ ਮਾਰੀ ਤੇ ਮੈਂ ਗੱਲ ਸਮਝ ਕੇ ਇੱਕ ਪਲ ਲਈ ਬਵਾਟੀ ਜਿਹੀ ਖਾ ਗਈ। ਪੰਜਾਬੀ ਕਹਾਣੀ ਜ਼ਾਤ ਬਿਰਾਦਰੀ। ਹਾਏ ਨੀ ਬਾਜੀ, ਅਸੀਂ ਤੇ ਪਿੱਟੇ ਗਏ ਨੀ, ਕੱਖ ਨਾ ਰਿਹਾ ਸਾਡਾ। ਜਮੀਲਾ ਮੇਰੇ ਕੋਲ ਆ ਕੇ ਇੰਜ ਕੁਰਲਾਈ ਜੇ ਕੜਛੀ ਮੇਰੇ ਹੱਥੋਂ ਡਿੱਗ ਪਈ। ਮੈਂ ਤਰਬਿਕ ਕੇ ਉਹਦੇ ਵੱਲ ਤੱਕਿਆ। ਕੀ ਹੋਇਆ ਈ? ਹਾਏ ਹਾਏ! ਉਹਨੇ ਦੁਹੱਥੜ ਛਾਤੀ ਵਿੱਚ ਮਾਰਿਆ ਤੇ ਕਿਚਨ ਦੇ ਫਰਸ਼ ਉੱਤੇ ਬਹਿ ਗਈ। ਪਤਾ ਨਹੀਂ ਕੀ ਹੋਇਆ ਸੀ ਤੇ ਕੀ ਨਹੀਂ, ਪਰ ਮੈਨੂੰ ਉਹਦਾ ਵਿਥਾਰ ਕੁਝ ਚੰਗਾ ਨਾ ਲੱਗਾ। ਮੈਂ ਫੇਰ ਖਿਝ ਕੇ ਬੋਲੀ, ਕੁਝ ਦੱਸੇਂਗੀ ਜਾਂ ਐਵੇਂ ਰੌਲਾ ਹੀ ਪਾਈ ਜਾਏਗੀ? ਨਹੀਂ ਬਾਜੀ, ਛੀਮੋ ਨਿਖਸਮੀ ਮੈਨੂੰ ਕੱਖੋਂ ਹੌਲਾ ਕਰ ਦਿੱਤਾ ਈ। ਇਹਦੇ ਕੋਲੋਂ ਪੁੱਛ, ਇਹਨੇ ਕਿਉਂ ਇੰਜ ਕੀਤਾ? ਉਸ ਵੇਲੇ ਮੇਰੀ ਨਜ਼ਰ ਬੂਹੇ ਨਾਲ ਢੋ ਲਾ ਕੇ ਖੜੀ ਛੀਮੋ ਤੇ ਪਈ। ਉਹਦੇ ਸਾਂਵਲੇ ਮੂੰਹ ਤੇ ਧੂੜ ਉੱਡ ਰਹੀ ਸੀ। ਸ਼ਾਇਦ ਮੇਰੇ ਕੋਲ ਲਿਆਉਣ ਤੋਂ ਪਹਿਲੇ ਜਮੀਲਾ ਨੇ ਉਹਨੂੰ ਕੁੱਟਿਆ ਸੀ, ਕਿਉਂ ਜੇ ਉਹਦੇ ਵਾਲ ਖਿਲਰੇ ਹੋਏ ਤੇ ਗਲਮੇ ਦੇ ਬਟਨ ਟੁੱਟੇ ਪਏ ਸਨ। ਸਿਰ ਦੀ ਚੁੰਨੀ ਦਾ ਇੱਕ ਪੱਲਾ ਮੋਢੇ ਉੱਤੇ, ਦੂਜਾ ਪੈਰਾਂ ਵਿੱਚ ਪਿਆ ਹੋਇਆ ਸੀ। ਮਿਸਾਲਾ ਸੜਨ ਦੀ ਬੂ ਆਈ ਤੇ ਮੈਂ ਚੁੱਲ੍ਹਾ ਬੰਦ ਕਰਕੇ ਛੀਮੋ ਵੱਲ ਮੁੜੀ। ਹਾਂ ਛੀਮੋ, ਕੀ ਹੋਇਆ? ਮੈਂ ਪੁੱਛਿਆ ਤੇ ਉਹ ਬਸ ਅਥਰੂ ਭਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗ ਪਈ। ਜਮੀਲਾ ਨੇ ਇੱਲ ਵਾਂਗੂ ਝਪਟਾ ਮਾਰ ਕੇ ਉਹਦੀ ਗੁੱਤ ਫੜੀ ਤੇ ਉਹਨੂੰ ਧਰੂ ਕੇ ਜ਼ਮੀਨ ਤੇ ਸੱਟ ਕੇ ਮੰਜੀ ਵਾਂਗੂ ਕੁੱਟਣ ਲੱਗ ਪਈ। ਨਾਲ ਹੀ ਆਖੀ ਜਾਵੇ, ਬੋਲ ਬੋਲ ਮੁਰਦਾਰੇ, ਬੋਲਦੀ ਕਿਉਂ ਨਹੀਂ? ਕੀ ਕਰਨੀ ਹੈ ਜਮੀਲਾ? ਬੰਦਾ ਬਣ, ਮੂੰਹ ਨਾਲ ਗੱਲ ਨਹੀਂ ਕਰ ਸਕਦੀ? ਮੈਂ ਝਿੜਕ ਕੇ ਜਮੀਲਾ ਦੀ ਬਾਂਹ ਫੜੀ ਤਾਂ ਉਹ ਉੱਥੇ ਹੀ ਢਾਹ ਢੇਰੀ ਹੋ ਕੇ ਜ਼ਮੀਨ ਤੇ ਹੱਥ ਮਾਰ ਮਾਰ ਕੇ ਵੈਣ ਪਾਉਣ ਲੱਗ ਪਈ। ਵੇ ਟੁੱਟ ਪੈਣਿਆ, ਤੈਨੂੰ ਕਿਸੇ ਦੀ ਆਈ ਆਵੇ, ਤੇਰੀ ਮਾਂ ਦਾ ਕਲੇਜਾ ਬਲੇ। ਵੇ ਗੋਰਾਂ ਜੋਗਿਆ, ਤੈਨੂੰ ਕੁੱਤੇ ਖਾਣ। ਉਹਦੇ ਲਾਰੇ ਬੁਕਾਰੇ ਸੁਣ ਸੁਣ ਕੇ ਮੇਰਾ ਦਿਲ ਕੀਤਾ ਲਾਵਾਂ ਇੱਕ ਚੰਡ ਤੇ ਉਹਦਾ ਮੂੰਹ ਘੜ ਲਵਾਂ। ਸ਼ਾਇਦ ਮੇਰੇ ਮੂੰਹ ਤੇ ਵੀ ਇਹੋ ਕੁਝ ਲਿਖਿਆ ਗਿਆ ਹੋਣਾ ਹੈ। ਰੋਂਦੀ ਪਿੱਟਦੀ ਜਮੀਲਾ ਇੰਜ ਚੁੱਪ ਕਰ ਗਈ ਜਿਵੇਂ ਚਾਬੀ ਵਾਲੇ ਖਿਡੌਣੇ ਦੀ ਚਾਬੀ ਮੁੱਕ ਜਾਵੇ। ਉਹਦੇ ਚੁੱਪ ਹੁੰਦਿਆਂ ਹੀ ਮੇਰਾ ਗੁੱਸਾ ਵੱਧ ਗਿਆ। ਸਿੱਧੀ ਤਰ੍ਹਾਂ ਗੱਲ ਕਰ ਜਮੀਲਾ, ਹੋਇਆ ਕੀ ਏ? ਐਵੇਂ ਰੌਲਾ ਪਾਈ ਜਾਨੀ ਏ। ਹੁਣੇ ਹੀ ਗਵਾਂਢਣਾ ਕੰਸੂਆਂ ਲੈਣ ਅੱਪੜ ਜਾਣਗੀਆਂ। ਬਾਜੀ, ਐ ਸੂਰਾਂ ਜੋਗੀ ਨੇ ਮੇਰਾ ਨੱਕ ਵਢਾ ਦਿੱਤਾ ਈ। ਵੇਖ, ਇਹ ਵੇਖ ਜ਼ਰਾ। ਉਹਨੇ ਛੀਮੋ ਦੇ ਢਿੱਡ ਤੇ ਰੱਖ ਕੇ ਲੱਤ ਮਾਰੀ ਤੇ ਮੈਂ ਗੱਲ ਸਮਝ ਕੇ ਇੱਕ ਪਲ ਲਈ ਬਵਾਟੀ ਖਾ ਗਈ। ਛੀਮੋ ਇੰਨੀ ਵੱਡੀ ਹੋ ਗਈ ਏ? ਜਮੀਲਾ ਮੇਰੇ ਘਰ ਕੋਈ 10 ਵਰ੍ਹਿਆਂ ਤੋਂ ਕੰਮ ਕਰ ਰਹੀ ਸੀ। ਛੀਮੋ ਉਹਦੇ ਨਾਲ ਹੁੰਦੀ ਸੀ। ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਕਦੀ ਧੂੜ ਛੰਡਣ ਲੱਗ ਪੈਂਦੀ, ਕਦੀ ਪੀੜੀ ਤੇ ਖਲੋ ਕੇ ਇੱਕ ਅੱਧਾ ਭਾਂਡਾ ਧੋ ਦਿੰਦੀ, ਪਰ ਮੈਨੂੰ ਉਹ ਵੱਡੀ ਹੁੰਦੀ ਦਿਸੀ ਹੀ ਨਹੀਂ। ਤੇ ਅੱਜ ਇਹ ਕਾਰਾ ਸਾਹਮਣੇ ਆ ਗਿਆ। ਇਹਦੇ ਕੋਲੋਂ ਪੁੱਛਿਆ ਹੀ ਕੀ ਦੱਸਦੀ ਏ? ਮੈਂ ਪੀੜੀ ਖਿੱਚ ਕੇ ਦੋਵਾਂ ਮਾਵਾਂ ਧੀਆਂ ਦੇ ਕੋਲ ਬੰਦੇ ਆਖਿਆ, ਆਹੋ ਪੁੱਛਿਆ ਏ, ਚੌਧਰੀ ਬਰਕਤ ਦੇ ਨਿੱਕੇ ਪੁੱਤਰ ਦਾ ਨਾਂ ਲੈਂਦੀ ਏ। ਜਮੀਲਾ ਨੇ ਮੱਥੇ ਤੇ ਹੱਥ ਮਾਰ ਕੇ ਦੱਸਿਆ। ਚੌਧਰੀ ਬਰਕਤ ਦੇ ਪੁੱਤਰ ਦਾ ਸੁਣ ਕੇ ਮੈਂ ਸੋਚੀ ਪੈ ਗਈ। ਉਹ ਆਪ ਬੜਾ ਦੀਨਦਾਰ ਬੰਦਾ, 5 ਵਕਤਾਂ ਦਾ ਨਿਮਾਜ਼ੀ, ਮਹੱਲੇ ਦੇ ਸਾਰੇ ਕੰਮਾਂ ਵਿੱਚ ਅੱਗੇ ਅੱਗੇ ਆਉਂਦਾ। ਪੁੱਤਰ ਉਹਦੇ ਨਾਂ ਤੇ ਅੱਜ ਕੱਲ੍ਹ ਦੇ ਮੁੰਡਿਆਂ ਵਾਂਗੂ ਬਹੁਤੇ ਸ਼ੋਖੇ ਸਨ, ਨਾ ਇੰਜ ਦੇ ਪਈ ਉਹਨਾਂ ਦੀ ਸ਼ਰਾਫਤ ਦੀਆਂ ਵਾਰਾਂ ਗਾਈਆਂ ਜਾਣ, ਬਸ ਇੰਜ ਦੇ ਜਿਵੇਂ ਆਮ ਬੰਦੇ ਹੁੰਦੇ ਨੇ। ਪਰ ਇਹ ਗੱਲ ਤਾਂ ਕੁਝ ਪੁੱਠੀ ਬਣ ਪਈ ਸੀ। ਮੇਰੀਆਂ ਅੱਖਾਂ ਅੱਗੇ ਹੋਰ ਦੇ ਹੋਰ ਨਕਸ਼ੇ ਫਿਰ ਗਏ। ਭਾਵੇਂ ਜਮੀਲਾ ਹੋਰੀ ਗਰੀਬ ਸਨ, ਪਰ ਰੱਤ ਤੇ ਗਰੀਬਾਂ ਵਿੱਚ ਵੀ ਹੁੰਦੀ ਏ। ਜੇ ਉਹਦਾ ਘਰ ਵਾਲਾ ਮੱਛਰ ਪਿਆ ਤੇ ਫੇਰ ਕੀ ਬਣੇਗਾ? ਬਾਜੀ, ਖੁਦਾ ਦਾ ਵਾਸਤਾ ਕੁਝ ਕਰੋ। ਜਮੀਲਾ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ। ਅੱਛਾ, ਕੁਝ ਸੋਚਣ ਦੇ, ਤੂੰ ਤੇ ਮੈਨੂੰ ਵੀ ਜਲਿਆਂ ਕਰ ਦੇਂਗੀ। ਮੈਂ ਖਿਝ ਕੇ ਬੋਲੀ। ਸ਼ਾਇਦ ਉਹਨੂੰ ਮੇਰੀ ਗੱਲ ਸੁਣ ਕੇ ਗੁੱਸਾ ਚੜਿਆ ਹੋਣਾ ਹੈ, ਜਿਹੜਾ ਕੱਢਿਆ ਉਹਨੇ ਛੀਮੋ ਤੇ। 3-4 ਚੰਡਾਂ ਉਹਨੂੰ ਹੋਰ ਲੱਗ ਗਈਆਂ। ਦੂਜੇ ਦਿਹਾੜੇ ਮੈਂ ਚੌਧਰੀ ਬਰਕਤ ਦੀ ਸਵਾਣੀ ਨਾਲ ਡਰਦਿਆਂ ਡਰਦਿਆਂ ਸਾਰੀ ਗੱਲ ਕੀਤੀ। ਉਹ ਵਿਚਾਰੀ ਉਂਝ ਨਿਮਾਣੀ ਜੀ ਜ਼ਨਾਨੀ ਸੀ। ਇਹ ਗੱਲ ਸੁਣ ਕੇ ਰੋਣ ਲੱਗ ਪਈ। ਮੈਂ ਦਿਲ ਵਿੱਚ ਸੋਚਿਆ, ਲੈ ਬਈ ਤੂੰ ਕਰ ਲੈਨੇ ਆ। ਮਰ ਮਰ ਕੇ ਉਹਦੇ ਅਥਰੂ ਪੂੰਝੇ ਤੇ ਸਮਝਾਇਆ ਵੀ ਖਾਲੀ ਰੋਣ ਧੋਣ ਨਾਲ ਕੰਮ ਨਹੀਂ ਬਣੇਗਾ। ਅਗਲਿਆਂ ਦੀ ਇੱਜ਼ਤ ਗਈ ਏ। ਜੇ ਗੱਲ ਨਾ ਸੰਭਾਲੀ ਗਈ ਤਾਂ ਖਬਰੇ ਉਹ ਕੀ ਕਰ ਬੈਠਣ। ਲਓ ਜੀ, ਉਹ ਤੇ ਕੰਬਣ ਲੱਗ ਪਈ। ਉਸੇ ਵੇਲੇ ਚੌਧਰੀ ਬਰਕਤ ਵੀ ਘਰ ਆਣ ਵੜਿਆ।
ਬਿਸਮਿल्ला ਮੇਰੀ ਭੈਣ ਆਈ ਏ, ਕੋਈ ਚਾਹ ਪਾਣੀ ਵੀ ਪੁੱਛਿਆ ਹੀ ਭਲੀਏ ਲੋਕੇ ਜਾਂ ਗੱਲਾਂ ਹੀ ਪਈ ਕਰਨੀ ਏ। ਉਹਨੇ ਹੱਸਦਿਆਂ ਹੱਸਦਿਆਂ ਆਪਣੀ ਸਵਾਣੀ ਵੱਲ ਵੇਖਿਆ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਵੇਖ ਕੇ ਪਰੇਸ਼ਾਨ ਹੋ ਗਿਆ। ਕੀ ਹੋਇਆ ਏ, ਖੈਰ ਤੇ ਹੈ ਨਾ ਭੈਣ ਜੀ? ਚੌਧਰੀ ਨੇ ਘਬਰਾ ਕੇ ਮੇਰੇ ਕੋਲੋਂ ਪੁੱਛਿਆ। ਮੈਂ ਤੇ ਚੁੱਪ ਰਹੀ, ਪਰ ਉਹਦੀ ਸਵਾਣੀ ਡੁਸਕ ਪਈ ਤੇ ਰੋ ਰੋ ਕੇ ਸਾਰੀ ਕਥਾ ਕਹਾਣੀ ਸੁਣਾਈ। ਗੱਲ ਸੁਣ ਕੇ ਚੌਧਰੀ ਦਾ ਹਾਲ ਉਹ ਹੋਇਆ ਜਿਵੇਂ ਕਿਸੇ ਨੇ ਸੁੱਕੀ ਮੰਝਟੀ ਵਿੱਚ ਬਲਦੀ ਤੀਲੀ ਸੱਟ ਦਿੱਤੀ ਹੋਵੇ। ਮੈਂ ਉਸ ਸੂਰ ਦੇ ਤੁਖਮ ਦੀਆਂ ਹੱਡੀਆਂ ਭੰਨ ਦਿਆਂਗਾ। ਉਹ ਅੱਗ ਦਾ ਗੋਲਾ ਬਣਿਆ ਕੁੱਦ ਕੇ ਉੱਠਿਆ ਤਾਂ ਮੈਂ ਉਹਨੂੰ ਰੋਕਣ ਲਈ ਆਖਿਆ, ਬਾਜੀ ਉਹਦੀਆਂ ਹੱਡੀਆਂ ਭੰਨਣ ਨਾਲ ਤਾਂ ਮਾਮਲਾ ਨਹੀਂ ਨਿਬੜ ਜਾਏਗਾ। ਜ਼ਰਾ ਆਰਾਮ ਨਾਲ ਬਹਿ ਕੇ ਸੋਚੋ ਬਈ ਹੁਣ ਕੀ ਕਰਨਾ ਚਾਹੀਦਾ ਹੈ। ਇੰਨਾ ਆਖ ਕੇ ਮੈਂ ਆਪਣੇ ਘਰ ਟੁਰ ਆਈ। ਮੁੜ ਕੇ ਕੋਈ ਘੰਟੇ ਪਿੱਛੋਂ ਫੋਨ ਦੀ ਘੰਟੀ ਵੱਜੀ। ਦੂਜੇ ਪਾਸੇ ਚੌਧਰੀ ਸੀ। ਭੈਣ ਜੀ, ਇਹ ਤੁਹਾਡੀ ਕੰਮ ਵਾਲੀ ਕੀ ਨਾਂ ਹੈ ਇਹਦਾ? ਜਮੀਲਾ। ਹਾਂ ਜੀ, ਇਹ ਜਮੀਲਾ ਹੋਰੀ ਮੁਸਲਮਾਨ ਨੇ? ਜੀ ਆ ਹੈ ਤੇ ਮੁਸਲਮਾਨ ਨੇ, ਪਰ ਅੱਗੋਂ ਮੈਂ ਉਹਨੂੰ ਪੁੱਛ ਨਾ ਸਕੀ ਭਈ ਇਹ ਸਾਰੇ ਮਾਮਲੇ ਨਾਲ ਜਮੀਲਾ ਦੇ ਮਜ਼ਹਬ ਦਾ ਕੀ ਤਾਲੁਕ ਹੈ। ਫੋਨ ਬੰਦ ਹੋ ਗਿਆ। ਅਗਲੇ ਦਿਹਾੜੇ ਸੱਤੇ ਸਵੇਲੇ ਚੌਧਰੀ ਤੇ ਉਹਦੀ ਸਵਾਣੀ ਮੇਰੇ ਘਰ ਬੈਠੇ ਸਨ। ਮੈਂ ਸਿਕੰਦਰ ਨੂੰ ਬੜਾ ਮਾਰਿਆ ਏ, ਹੱਕੀ ਬੰਨ ਦਿੱਤੀ ਹੈ ਉਹਦੇ ਉੱਤੇ, ਚੌਧਰੀ ਬਰਕਤ ਨੇ ਮੈਨੂੰ ਇਤਲਾਹ ਦਿੱਤੀ। ਫਿਰ ਤੁਸੀਂ ਉਹੀ ਗੱਲ ਕੀਤੀ, ਮੈਂ ਤੁਹਾਨੂੰ ਹੋੜਿਆ ਵੀ ਸੀ। ਮੈਂ ਆਖਿਆ ਤੇ ਫਿਰ ਉਹਦੀ ਦਿਲ ਜਮੀ ਲਈ ਦੱਸਿਆ, ਜਮੀਲਾ ਨੇ ਵੀ ਧੀ ਨੂੰ ਕੁੱਟ-ਕੁੱਟ ਕੇ ਨੀਲਾ ਪੀਲਾ ਕਰ ਦਿੱਤਾ ਏ। ਖੈਰ ਇਹ ਤੇ ਉਹਨੇ ਚੰਗਾ ਕੀਤਾ, ਚੌਧਰੀ ਬੜੀ ਤਸੱਲੀ ਨਾਲ ਬੋਲਿਆ। ਇਸ ਵੇਲੇ ਅਸੀਂ ਆਏ ਹਾਂ, ਜੋ ਕੁਝ ਹੋਇਆ ਸੋ ਹੋਇਆ। ਮੁੰਡੇ ਦੀ ਕੀਤੀ ਦਾ ਉਪਾਅ ਇਹੋ ਹੀ ਏ ਭਈ ਕੁੜੀ ਨਾਲ ਉਹਦਾ ਨਿਕਾਹ ਪੜਾ ਦਈਏ। ਜੀ, ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਚੌਧਰੀ ਦਾ ਮੁੰਡਾ ਚੰਗਾ ਭਲਾ ਮੂੰਹ ਮੱਥੇ ਲੱਗਦਾ ਸੀ ਤੇ ਕੁੜੀ ਵਿਚਾਰੀ ਨਿਰੀ ਬਖਸ਼ੀ ਹੋਈ, ਨਾਲੇ ਮੁੰਡਾ FA ਪਾਸ ਤੇ ਕੁੜੀ ਨੂੰ ਕਾਲੇ ਅੱਖਰ ਦੀ ਪਛਾਣ ਹੀ ਕੋਈ ਨਾ। ਮੈਂ ਇਹਨਾਂ ਸੋਚਾਂ ਵਿੱਚ ਗੋਤੇ ਖਾ ਰਹੀ ਸਾਂ ਜੇ ਚੌਧਰੀ ਫੇਰ ਬੋਲਿਆ, ਤੁਸੀਂ ਮਿਹਰਬਾਨੀ ਕਰਕੇ ਕੁੜੀ ਦੀ ਮਾਂ ਨਾਲ ਗੱਲ ਕਰੋ, ਬਸ ਚੁੱਪ ਚੁਪੀਤਿਆਂ ਨਿਕਾਹ ਪੜਾ ਲਵਾਂਗੇ। ਚੰਗਾ, ਹੁਣ ਅਸੀਂ ਚੱਲਨੇ ਹਾਂ। ਉਹ ਚਲੇ ਗਏ ਤੇ ਮੈਨੂੰ ਜਦੋਂ ਸਾਰੀ ਗੱਲ ਦੀ ਸਮਝ ਆਈ ਤਾਂ ਮੈਂ ਛੀਮੋ ਦੇ ਨਸੀਬਾਂ ਤੇ ਹੈਰਾਨ ਰਹਿ ਗਈ। ਜੁਗੀ ਵਰਗੇ ਮਕਾਨ ਵਿੱਚ ਨਿੱਕੀਆਂ ਨਿੱਕੀਆਂ ਕੁਰਬਲ ਕਰਦਿਆਂ ਭੈਣਾਂ ਭਰਾਵਾਂ ਵਿਚਕਾਰ ਰਹਿੰਦੀ ਛੀਮੋ ਕੱਲ ਮਹੱਲਾਂ ਦੀ ਰਾਣੀ ਬਣ ਜਾਵੇਗੀ। ਚੌਧਰੀ ਬਰਕਤ ਦਾ ਚੰਗਾ ਬੜਾ ਵੱਡਾ ਕਾਰੋਬਾਰ ਸੀ। ਮੈਂ ਖੁਸ਼ ਹੋ ਕੇ ਜਮੀਲਾ ਨੂੰ ਬੁਲਾਇਆ। ਉਹ ਆਈ ਤੇ ਮੈਂ ਉਹਨੂੰ ਮੁਬਾਰਕ ਦਿੰਦਿਆਂ ਆਖਿਆ, ਜਮੀਲਾ ਤੇਰੀ ਧੀ ਦੇ ਮੁਕੱਦਰ ਖੁੱਲ੍ਹ ਗਏ, ਏਡਾ ਚੰਗਾ ਘਰ ਲੱਭ ਰਿਹਾ ਸੂ। ਬਾਜੀ ਮੈਂ ਸਮਝੀ ਨਹੀਂ, ਜਮੀਲਾ ਨੇ ਹੈਰਾਨ ਹੋ ਕੇ ਪੁੱਛਿਆ। ਚੌਧਰੀ ਬਰਕਤ ਤੇ ਉਹਦੀ ਸਵਾਣੀ ਆਏ ਸਨ। ਉਹ ਕਹਿੰਦੇ ਨੇ ਭਈ ਗੱਲ ਦਾ ਉਪਾਅ ਇੰਜ ਹੋ ਸਕਦਾ ਹੈ ਜੇ ਮੁੰਡੇ ਕੁੜੀ ਦਾ ਨਿਕਾਹ ਪੜਾ ਦਿੱਤਾ ਜਾਵੇ। ਮੇਰਾ ਇਹ ਆਖਣਾ ਸੀ ਕਿ ਜਮੀਲਾ ਭੱਠੀ ਪੈ ਦਾਣੇ ਵਾਂਗੂ ਤੜਕ ਕੇ ਬੋਲੀ, ਨਾ ਬਾਜੀ ਨਾ, ਅਸੀਂ ਜ਼ਾਤ ਬਿਰਾਦਰੀ ਤੋਂ ਬਾਹਰ ਰਿਸ਼ਤਾ ਨਹੀਂ ਕਰਦੇ। ਉਹਨਾਂ ਨੂੰ ਕਹੋ ਬਸ ਕੁੜੀ ਦਾ ਇਲਾਜ ਕਰਾ ਦੇਣ। ਉਹ ਗੱਲ ਮੁਕਾ ਕੇ ਨਚਿਨਤ ਹੋ ਕੇ ਬਹਿ ਗਈ ਤੇ ਮੈਨੂੰ ਲੱਗਾ ਮੈਂ ਸੱਚਮੁੱਚ ਝੱਲੀ ਹੋ ਗਈ ਹਾਂ।